अगर चक ते चरखा ढूंग धार दी, चक ते चरखा ढूंग धार दी, गाइयां कथन दी मारी बंतो यार दी। तेरी कह मुंडिया नाल यारी न्यो ते चक मुंडिया गेंद घुंगरुआ वाली न्यो चक। मौत मौत ना करया करनी, मौत मौत ना करया करनी, देख मौत दे कारे। मौत वाला फिर बिल्ली लुटे, फिर लुटे पटियारे। पटियारे वाला भी कंजरी मर गई, रौनक लगी नाले सोहनी सूरत दे, तन वगैरह चमकारे सोहनी सूरत। जी अस्सलाम वालेकुम, की हाल चाल है वीरां दा भरावां दा। तुसी जुड़े हो साडे YouTube चैनल रंगला पंजाब दे नाल ते मैं तुहाडा मित्र ज़हीर लशारी। अज आखां वारिस शाह नूं कित्थों कबरां विचों बोल, ते अज किताब इश्क दा कोई अगला वर्का फोल। जी सुने वीरो, जिस तरह तुसीं जाणदे हो कि रंगला पंजाब दे वेड़े असीं इहो ਜਿਹੇ फुੱਲ सजांदे हैं जिन्हां दी महक तुहाडीआं रूहां नूं महका दिंदी है ते 47 ਤੋਂ ਵੰਡ ਤੋਂ ਪਹਿਲੇ ਦੀਆਂ यादां ताज़ा हो जांदियां ने। ਅੱਜ ਵੀ ਜਿਹੜੇ ਬਜ਼ੁਰਗਾਂ ਨੂੰ ਅਸੀਂ ਤੁਹਾਡੇ ਨਾਲ ਰੂਬਰੂ ਪੇਸ਼ ਕਰ ਰਹੇ ਹਾਂ, ਇਹ ਬਾਬਾ ਨੂਰ ਹਸਨ ਬੁੱਟਰ ਨੇ। ਆਹੋ, ਲਾਲ ਖਾਨ ਬੁੱਟਰ ਦਾ ਪੋਤਰਾ ਤੇ ਕਿਹੜਾ ਮਾਗੀ ਸਿਉਂ ਹੈਗਾ, ਪੋਲਾ ਸਿਉਂ, ਉਹ ਮੇਰੇ ਪਿਓ ਦਾ ਮਸੇਰ ਹੈ ਸੱਕਾ। ਅੱਛਾ ਅੱਛਾ, ਉਸ ਤੇ ਗੱਲ ਕਰਾਂਗੇ। ਤੇ ਬਜ਼ੁਰਗਾਂ ਨੇ ਅੱਜ ਸਾਡੇ ਨਾਲ ਸਾਂਝ ਪਾਈ ਏ, ਤੇ ਆਓ ਫਿਰ ਉਹਨਾਂ ਦੀਆਂ ਕੋਈ ਹੱਡ ਵਰੀਤੀਆਂ ਜਿਹੜੀਆਂ ਵੰਡ ਤੋਂ ਪਹਿਲੇ ਦੀਆਂ ਨੇ, ਜਦੋਂ ਹਿੰਦੁਸਤਾਨ ਦੀ ਵੰਡ ਨਹੀਂ ਹੋਈ ਸੀ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਵਿੱਚ ਸਾਂਝ ਪਾਈਏ ਤੇ ਇੱਕ ਦੂਸਰੇ ਦੇ ਨਾਲ ਉਹ ਵੰਡੀਏ, ਤੇ ਅੱਜ ਵੀ ਉਹ ਯਾਦਾਂ ਸਾਡੇ ਨਾਲ ਵੰਡਣਗੇ ਬਾਬਾ ਨੂਰ ਹਸਨ ਬੁੱਟਰ ਸਾਹਿਬ। अस्सलाम वालेकुम जी। वालेकुम सलाम। की हाल है बाबा जी? बड़ा ठीक ठाक। अपना नाम नूर हसन है जी? नूर अहमद है जी। नूर अहमद। नूर अहमद वल्द अब्दुल गनी। वल्द अब्दुल गनी ते कौम बुट्टर जट। कौम बुट्टर जट। अच्छा, पाकिस्तान ते हिंदुस्तान दी जदों वंड होई है, हां जी, उदों तुहाडी उम्र कितनी सी? मेरी उस जी 11 साल उम्र सी। 11 साल? हां जी। सियावलपुर में गड्ढा लै जांदा सी भर के, ਤੇ ਜਾਂ ਜਿਹੜੀਆਂ ਲਬਾਣੇ ਵਾਲਿਆਂ ਦੀਆਂ ਵਿੱਚੋਂ ਤੇ ਇੱਥੋਂ ਲਿਜਾ ਕੇ ਜਾਂਦੇ ਸੀ ਅਸੀਂ ਗੱਡੇ ਜਲਾਉਂਦੇ। ਅੱਛਾ, ਕਾੜਾ ਲਾਉਂਦੇ ਰਹੇ। ਅੱਛਾ, ਤੇ ਸਾਰੇ ਹੀ ਹੈਗੇ ਨਾ ਲਬਾਣਿਆਂ ਦੀਆਂ ਜਾਂ ਜਿਹੜੀਆਂ ਜੋ ਜਿਹੜੀਆਂ ਕਾਲੀਆਂ ਜੋੜਕੀਆਂ ਮੋੜਕੀਆਂ ਸਾਰੀਆਂ ਮੇਰੀਆਂ ਵੇਖੀਆਂ। ਅੱਛਾ, ਉੱਥੇ ਜਿਹੜਾ ਹਿੰਦੁਸਤਾਨ ਦੇ ਅੰਦਰ ਉਸ ਵਕਤ ਤੁਹਾਡੀ ਤਕਰੀਬਨ ਉਮਰ 11 ਸਾਲ ਸੀ। ਹਾਂਜੀ। ਤੇ ਉਹ ਤੁਸੀਂ ਆਪਣੇ ਵਾਲਿਦ ਦਾ ਕੀ ਨਾਮ ਦੱਸਿਆ? ਅਬਦੁਲ ਗਨੀ। ਤੇ ਦਾਦੇ ਦਾ ਨਾਮ? ਲਾਲ ਖਾਨ ਜੀ ਬੁੱਟਰ। ਅੱਛਾ, ਲਾਲ ਖਾਨ ਬੁੱਟਰ। ਤੇ ਆਪਣਾ ਹਿੰਦੁਸਤਾਨ ਦੇ ਅੰਦਰ ਕਿਹੜਾ ਪਿੰਡ ਸੀ? ਸਾਡੇ ਜੀ ਸੀ ਵੱਡੀ ਚੋਟੀਆਂ ਸੀ, ਢਾਲੇ ਵਾਲਾ ਭਾਈ। ਢਾਲੇ ਵਾਲਾ? ਹਾਂਜੀ। ਤੇ ਢਾਲੇ ਵਾਲੇ ਨੂੰ ਸ਼ਹਿਰ ਕਿਹੜਾ ਲੱਗਦਾ ਸੀ? ਸ਼ਹਿਰ ਜੀ ਗੰਗਾਪੁਰ, ਗੰਗਾ ਨਗਰ। ਗੰਗਾ ਨਗਰ ਲੱਗਦਾ ਸੀ। ਹਾਂਜੀ। ਅੱਛਾ, ਗੰਗਾ ਨਗਰ ਲੱਗਦਾ ਸੀ ਉਦੋਂ ਸ਼ਹਿਰ, ਠੀਕ ਹੋ ਗਿਆ। ਤੇ ਉਹਦੇ ਆਲੇ ਦੁਆਲੇ ਤੁਹਾਡੇ ਪਿੰਡ ਦੇ ਹੋਰ ਜਿਹੜੇ ਪਿੰਡ ਸਨ, ਕੋਈ ਉਹਨਾਂ ਦੇ ਨਾਂ ਦੱਸਦੇ ਜਾਓ। ਉਹਨਾਂ ਦੇ ਜੀ ਆਪਣੀ ਹੈਗਾ ਸੀ ਕੋਠਾ ਸੀ ਰਾਜ ਬੀਕਾਨੇਰ ਚ, ਜਾਂ ਜਿਹੜੀਆਂ ਸੀ ਲਬਾਣਿਆਂ ਦੀਆਂ ਓੜਕੀ ਸੀ ਭੰਡਾਰਿਆਂ ਦੀ। ਸੁਣਿਆ ਕਿ ਕਾਲੀਆਂ ਸੀ ਲਬਾਣਿਆਂ ਦੀਆਂ। ਅੱਛਾ, ਇਹ ਪਿੰਡ ਸੀ ਸਾਰੇ ਨਾਲ ਨਾਲ। ਅੱਛਾ, ਮਸਰਾ ਦਾਸ ਦਾ ਚੱਕ ਸੀ। ਜਿਹੜਾ ਤੁਹਾਡਾ ਚੱਕ ਸੀ, ਕੀ ਨਾਂ ਦੱਸਿਆ ਉਹਦਾ? ਦਾਲੇ ਵਾਲਾ। ਦਾਲੇ ਵਾਲਾ। ਉਹਦੇ ਵਿੱਚ ਸਿੱਖ ਨਹੀਂ ਕੋਈ ਨਹੀਂ ਸੀ, ਹਿੰਦੂ? ਉਹਦੇ ਚ ਨਾ ਹਿੰਦੂ ਨਾ ਸਿੱਖ ਕੋਈ ਵੀ ਕੋਈ ਨਹੀਂ ਸੀ, ਸਿਰਫ ਮੁਸਲਮਾਨ ਸੀ। ਤੇ ਪਿਓ ਮੇਰੇ ਦੇ ਮਸੇਰ ਸੀ, ਕਿਹੜਾ ਨਾ ਉਹ ਸੀ ਭੋਲਾ ਸਿੱਖ। ਭੋਲਾ ਸਿੱਖ ਮਸੇਰ ਮਤਲਬ ਤੁਹਾਡੀ ਉਹਨਾਂ ਨਾਲ ਰਿਸ਼ਤੇਦਾਰੀ ਹੈ ਫਿਰ? ਉਹ ਸਾਡੇ ਪਿਓ ਦਾ ਮਸੇਰ ਸੀਗਾ ਭੋਲਾ ਸਿੱਖ। ਹਾਂ, ਭੋਲਾ ਸਿੱਖ ਕਿੱਥੋਂ ਦਾ ਸੀ? ਉਹ ਜੀ ਇੱਥੇ ਰਿਹਾ ਸੀ ਪਹਿਲਾਂ ਤਾਂ ਮਲਾਣੀ ਵਾਲੇ। ਇੱਥੋਂ ਦੇ ਭੋਲੇ ਹੋਰੀ ਕਲਤਾਰੇ ਹੋਰੀ ਵੀ ਉਹ ਸਾਰੇ ਇੱਥੋਂ ਰਹੇ। ਕਰਤਾਰ ਸਿੰਘ, ਭੋਲਾ ਸਿੰਘ। ਹਾਂਜੀ, ਮਾਗੀ ਸਿੰਘ। ਅੱਛਾ, ਇਹ ਇੱਥੇ ਰਹੇ ਨੇ ਮਲਾਣੀ ਵਾਲੇ ਸਾਰੇ। ਇੱਥੇ ਬਾਬਾ ਤਗੜਾ ਸੀ, ਉੱਥੇ ਵੀ ਆਉਂਦਾ ਸੀ, ਇੱਥੇ ਵੀ ਆਉਂਦੇ ਸੀ ਅਸੀਂ। ਰਕਬਾ ਆਪਣਾ ਇੱਥੇ ਵੀ ਸੀ ਤੇ ਉੱਥੇ ਵੀ। ਅੱਛਾ, ਹਾਂਜੀ, ਠੀਕ। ਉਹ ਸਾਰਿਆਂ ਨੂੰ ਨਾ ਤਮਾਮ ਮੈਂ ਕੋਠੇ ਰਾਜ ਬੀਕਾਨੇਰ ਦੇ ਵਿੱਚ ਵੀ ਸਾਰਿਆਂ ਦਲੀਪੂ ਬਾਬਰੀਆ ਬਾਗੜੀਆ ਉਹਨੂੰ ਵੀ ਬੜਾ ਜਾਣਦਾ ਸੀ। ਤੁਸੀਂ? ਹਾਂਜੀ, ਨਾਲ ਹੀ ਗੱਡੀ ਦੇ ਨਾਲ ਘੋੜਾ ਲੰਘਦਾ ਹੈ। ਅੱਛਾ, ਨਾਲੋਂ ਹੀ ਨਾ ਕੋਠੇ ਦੇ ਘੋੜਾ ਲੰਘਦਾ ਪਹਿਲੇ ਕਿੱਥੋਂ ਨਾਲ। ਅੱਛਾ ਅੱਛਾ ਅੱਛਾ, ਬਾਬਾ ਜੀ ਸਾਨੂੰ ਇਹ ਦੱਸੋ ਵੀ ਉੱਥੇ ਤੁਹਾਡਾ ਕਿੱਡਾ ਪਿੰਡ ਸੀ? ਉਹ ਆਬਾਦੀ ਕਿੰਨੀ ਕੁ ਸੀ? ਆਬਾਦੀ ਜੀ ਸਾਰਾ ਉਹ 60-70 ਘਰ ਸੀ ਸਾਰਾ। 60-70 ਘਰ? ਬਸ ਇੰਨਾ। ਤੇ ਪੜਦੇ ਵੀ ਰਹੇ ਜੇ ਉੱਥੇ? ਕੌਣ? ਤੁਸੀਂ? ਮੈਂ ਪੜਦਾ ਰਿਹਾ, ਜਾਂਦਾ ਸੀ ਤੇ ਨਾਸਤੇ ਘਰਾਂ ਨੂੰ ਆ ਜਾਂਦਾ ਸੀ। ਉਸਤਾਦ ਦਾ ਕੀ ਨਾਂ ਸੀ ਉਦੋਂ? ਨਾਂ ਉਹਦਾ ਨਾਂ ਸੀ ਮੇਰ ਸਿੰਘ। ਮੇਰ ਸਿੰਘ ਸਿੱਖ ਸੀ ਤੁਹਾਡਾ ਉਸਤਾਦ? ਹਾਂਜੀ। ਤੁਹਾਡੇ ਜਿਹੜੇ ਪਿੰਡ ਸਕੂਲ ਪੜਾਉਂਦਾ ਸੀ ਉਹਦਾ ਨਾਮ ਕੀ ਸੀ? ਮੇਰ ਸਿੰਘ ਜੀ। ਉਹ ਕਿੱਥੋਂ ਆਂਦਾ ਸੀ? ਉਹ ਜੀ ਆਪਣੇ ਆਂਦਾ ਸੀਗਾ
ਉਹ ਪਿੰਡ ਦੇ ਨਾਂ ਸੀ ਜਾਜੜੀਆਂ ਸੀ ਲਬਾਣਿਆਂ ਦੀ। ਜਾਂ ਜਿਹੜੀਆਂ ਲਬਾਣਿਆਂ ਵਿੱਚ ਤੁਹਾਨੂੰ ਪੜਾਉਣ ਆਉਂਦਾ ਸੀ? ਹਾਂਜੀ, ਉਹ ਟੁਰ ਕੇ ਆਉਂਦਾ ਸੀਗਾ, ਬੁੱਢਾ ਜਿਹਾ ਸੀ ਐਵੇਂ ਸੁਕੜੂ ਜਿਹਾ। ਅੱਛਾ। ਉਹ ਆਮਣਾ ਸਾਨੂੰ ਸਬਕ ਦੇਣਾ ਬਸ ਦੇ ਕੇ, ਤੇ ਮੈਂ ਤਾਂ ਫਿਰ ਨਾਸੀ ਜਾਂਦਾ ਸੀ। ਮੈਂ ਝੂਠ ਮਾਰਿਆ। ਉਹ ਜਾਣਾ ਮੇਰੇ ਪਿਓ ਨੂੰ ਨਾਲ ਲੈਣਾ, ਤੇਰਾ ਮੁੰਡਾ ਨਹੀਂ ਪੜਦਾ, ਪਿਓ ਮੇਰਾ ਕਰਦਾ ਜਾਂਦਾ ਤਾਂ ਕਰੇ, ਰੋਟੀ ਬੰਨ ਜਾਂਦਾ, ਦੋਸੇ ਟਿੱਬਿਆਂ ਤੇ ਪਿਆ ਰਹਿੰਦਾ ਠਾਣ ਨਾਲ। ਅੱਛਾ, ਆਸੇ ਪਾਸੇ ਟਿੱਬੇ ਸਨ। ਹਾਂਜੀ। ਤੁਹਾਡੇ ਪਿੰਡ 'ਚ ਕਿਹੜੀਆਂ ਫਸਲਾਂ ਹੁੰਦੀਆਂ ਸਨ? ਫਸਲ ਸਾਰੀ ਹੁੰਦੀ ਸੀ ਜੀ, ਨਰਮਾ ਹੁੰਦਾ ਸੀ, ਮੁੰਗੀਆਂ, ਮਾਸਰ, ਕਮਾਂਦ। ਕਿਹੜੀ ਨਹਿਰ ਦਾ ਪਾਣੀ ਲੱਗਦਾ ਸੀ? ਇਹ ਜੀ ਪੱਕੀ ਨਹਿਰ ਦਾ, ਰਾਜ ਬੀਕਾਨੇਰ ਆ ਜੀ। ਇਸ ਦਾ ਪਾਣੀ? ਇਹ ਨਹਿਰ ਪੱਕੀ ਸੀ? ਹਾਂ ਪੱਕੀ ਸੀ। ਅੱਛਾ, ਰਾਜ ਬੀਕਾਨੇਰ ਦਾ ਪਾਣੀ ਤੁਹਾਨੂੰ ਲੱਗਦਾ? ਹਾਂਜੀ। ਤੇ ਉੱਥੇ ਤੁਹਾਡੇ ਬਾਪੂ ਦਾ ਕੀ ਕੰਮ ਖੇਤੀਬਾੜੀ ਸੀ? ਹਾਂ, ਵਾਹੀ ਜੁੱਤੀ ਕਰਦੇ ਰਹੇ ਸੀ। ਅੱਛਾ, ਤੁਸੀਂ ਬੁੱਟਰ ਜੱਟ ਹੋ? ਹਾਂਜੀ। ਤੇ ਯਾਨੀ ਕਿ ਸਿੱਖ ਫੈਮਿਲੀ ਨਾਲ ਵੀ ਤੁਹਾਡੇ ਰਿਲੇਸ਼ਨ ਉਹ ਨੇ? ਜੀ ਅਸੀਂ ਮੁਸਲਮਾਨ ਹੋ ਗਏ ਹਾਂ, तो मेरे प्योर करे मशेर सी ना, वो नहीं होए। ਤੁਸੀਂ ਮੁਸਲਮਾਨ ਕਦੋਂ ਹੋਏ? सानू बस होए सी कुछ ਵੰਡ ਤੋਂ ਬਾਅਦ ਹੋਏ ਜੇ? नहीं, वंड तो अगे होया कहीं। ਉਧਰ ਹੀ? हाँ। ਤੇ ਤੁਸੀਂ ਮਤਲਬ ਕੋਈ ਯਾਦ ਹੈ ਵੀ ਤੁਹਾਡੇ ਕਦੋਂ ਮੁਸਲਮਾਨ ਹੋਏ? उस वक्त साडा कड़ा वड्डा सी ना बहुत था, वो करतारा सी साडा बुटरा वाला भाईना, पहलवान सी बड़ा। करतार सिंह? हाँ जी, वो साडा असल मगरू दादा परदादा है। अच्छा, पहलवान सी वो। पहलवान सी? हाँ जी। ਉੱਥੇ ਕੁਸ਼ਤੀਆਂ ਵਗੈरह ਲੜਦਾ ਸੀ? हाँ जी, वो नाम मशहूर है, करतारा बुटरा वाला नाम मशहूर है। अच्छा, करतार सिंह या करतारा बुटरा वाला। हाँ जी। यानी कि बुटर फैमिली ਤੁਹਾਡੀ। ਉੱਥੇ ਤੁਹਾਡਾ ਕਿੰਨਾ ਰਕਬਾ ਸੀ? 30 ਕਿੱਲੇ। ਅੱਛਾ, ਮਾਸ਼ਾਅੱਲਾ, ਫਿਰ ਤਾਂ ਬੜਾ। ਤੇ ਤੁਹਾਡਾ ਘਰ ਪਿੰਡ ਦੇ ਵਿੱਚ ਕਿਹੜੀ ਜਗ੍ਹਾ ਤੇ ਸੀ? ਸਾਡੇ ਜੀ ਪਿੰਡ ਦੇ 4 ਸ਼ਫੇਰੇ ਹਵੇਲੀ ਸੀ, ਤੇ ਇੱਕ ਬੂਆ ਸੀ ਐ ਚੜਦੇ ਨੂੰ ਨਾ, ਐ ਲੈਂਦੇ ਨੂੰ ਸੀ ਬੂਆ, ਇੱਕੋ ਤੋਂ ਅਸੀਂ ਲੱਗਣਾ। ਅੱਗੇ ਡਿੱਗੀ ਸੀ, ਅੱਗੇ ਸਾਡੇ ਉਸ ਪਿੰਡ ਦੇ ਨਾ ਪਿੱਪਲ ਖੜਾ ਵੱਡਾ ਸਾਰਾ। ਹਾਏ ਹਾਏ ਹਾਏ, ਪਿੱਪਲਾਂ ਦੀ ਛਾਂ। ਹਾਂ, ਪਿੱਪਲ ਅੱਗੇ ਬੂਏ ਦੀ ਛਾਂ ਤੇ ਬੜੀ ਯਾਦ ਆਉਂਦੀ ਹੋਣੀ। ਬੂਏ ਦੇ ਅੱਗੇ ਸੀ ਨਾ, ਅੱਗੇ ਉੱਥੇ ਡਿੱਗੀ ਸੀ, ਉੱਥੋਂ ਅਸੀਂ ਪਾਣੀ ਭਰਦੇ, ਖੂਹਾਂ ਤੇ ਕੋਈ ਨਹੀਂ ਸੀ, ਡਿੱਗੀਆਂ ਚ ਪਾਣੀ ਭਰਦੇ, ਡਿੱਗੀਆਂ ਚ ਪੀਵਣ ਵਾਲਾ ਪਾਣੀ। ਹਾਂਜੀ। ਤੇ ਮਾਲ ਮਵੇਸ਼ੀ ਨੂੰ ਵੀ ਉੱਥੇ ਪਵਾਉਂਦੇ? ਉੱਥੋਂ ਹੀ ਮਾਲ ਵੀ ਪੀਣਾ, ਬੰਦਿਆਂ ਵੀ। ਅੱਛਾ। ਉਸ ਵਕਤ ਬੜੇ ਬਹੁਤ ਅਸੀਂ ਸਾਡੇ ਵਕਤ ਚ ਨਾ, ਉਸ ਵੇਲੇ ਬੜੀਆਂ ਔਖਾਈਆਂ ਸੀ ਬੰਦਿਆਂ ਨੂੰ। ਅੱਛਾ। ਹਾਂਜੀ, ਪਾਣੀ ਨੂੰ ਹਰ ਚੀਜ਼। ਤੁਹਾਡੇ ਕੋਈ ਸਿੱਖ ਸੁੱਖ ਵੀ ਬੇਲੀ ਹੈਗੇ ਆ ਉੱਥੇ, ਕੋਈ ਹਮ ਉਮਰ ਤੁਹਾਡੇ? ਮੇਰਾ ਉੱਥੇ ਸਿਰਫ ਇੱਕ ਬੈਂਸਰੀ ਚੂੜਾ ਸੀ, ਉਹ ਤੇ ਇੱਕ ਰਣਜੀਤ ਸਿੰਘ ਸੀ ਆਪਣਾ ਸਿੱਖ। ਉਹ ਰਣਜੀਤ ਸਿੰਘ ਦੇ ਪਿਓ ਦਾ ਕੀ ਨਾਮ ਸੀ? ਉਹਦਾ ਨਾਮ ਸੀ ਆਲਮ ਸਿੰਘ। ਰਣਜੀਤ ਸਿੰਘ ਦੇ ਪਿਓ ਦਾ ਨਾਮ ਆਲਮ ਸਿੰਘ? ਆਲਮ ਸਿੰਘ ਜੀ। ਉਹ ਤੁਹਾਡੇ ਪਿੰਡ ਦਾ ਸੀ ਜਾਂ? ਨਹੀਂ, ਉੱਥੋਂ ਦਾ। ਕਿਹੜੇ ਪਿੰਡ ਦਾ? ਉਹ ਸਾਡੇ ਮਸਰਾ ਰਾਜ ਬੀਕਾਨੇਰ ਦਾ, ਉੱਥੋਂ ਦਾਲੇ ਵਾਲੇ ਦਾ। ਦਾਲੇ ਵਾਲੇ ਦਾ ਸੀ? ਹਾਂ, ਉਹ ਹੀ ਨਾ, ਦਾਲੇ ਵਾਲੇ ਤੁਹਾਡੇ ਪਿੰਡ ਦਾ ਹੀ ਸੀ? ਹਾਂ, ਤੇ ਇੱਥੇ ਦਾ ਬਾਈ ਸੀ ਕਸ਼ਨਾਈ ਗਵਿੰਦਾ ਕਰਾੜ, ਇੱਥੇ ਕਿਹੜੀ ਜਗ੍ਹਾ? ਮਾਬੀ ਸਿੰਘ ਤੇ ਮਦਾਨੀਆਂ ਹੈ। ਉਹ ਮਦਾਨੀਆਂ ਵਾਲੇ ਯਾਨੀ ਇੱਧਰ ਸਨ? ਉਹ ਇੱਧਰ ਲੈ ਨਾ, ਤੇ ਉਧਰ ਤਾਂ ਬਸ ਇਹ ਆਪਣੇ ਵਾਕਬ ਹੈਗੇ ਸੀ ਸਾਰੇ। ਅੱਛਾ ਅੱਛਾ। ਹਾਂਜੀ। ਤੇ ਤੁਹਾਡਾ ਖੇਤਰ ਪਿੰਡ ਤੋਂ ਕਿਹੜੀ ਸਾਈਡ ਤੇ ਸੀ? ਸਾਡਾ ਉਹਲੇ ਕੱਛੇ ਤੋਂ ਆਈ ਨਹੀਂ, ਐਸ ਸੱਜਿਆ ਆਪਣੇ ਵਾਲੀ ਸਾਈਡ ਤੇ? ਹਾਂਜੀ। ਇਹ ਤੇ ਕਿੰਨਾ ਕੁ ਪੰਦ ਸੀ? ਉਹ ਤੁਹਾਡਾ ਸੀ ਸਿਰਫ ਮੁਰੱਬਾ 5 ਵਿੱਚ, ਸੜਕਾਂ ਹੀ ਜਾਂਦੀ ਸੀ, ਇੱਕ ਸਿੱਧੀ ਆਈਆਂ ਆਂਦੀ ਸੀ। ਉਹ ਗਲੀਆਂ ਤਾਂ ਅੱਖਾਂ ਦੇ ਅੱਗੇ ਆਉਂਦੀਆਂ ਹੋਣੀਆਂ ਨੇ, ਉਹ ਯਾਦਾਂ ਤਾਜ਼ਾ ਹੋ ਰਹੀਆਂ ਹੋਣੀਆਂ ਨੇ। ਤੇ ਜਦੋਂ ਬਾਪੂ ਮਗਰ ਰੋਟੀ ਲੈ ਕੇ ਜਾਂਦੇ ਸੋ ਵੇਲਾ, ਉਹ ਜ਼ਰਾ ਦੱਸੋ ਖਾਂ। ਉਹਦੇ ਵਿੱਚ ਜਿਹੜੀਆਂ ਉੱਥੇ ਖੇਡਾਂ ਖੁੱਡਾਂ ਬੇਲੀਆਂ ਨਾਲ ਖੇਡਦੇ ਸੋ, ਕਿਵੇਂ ਦੀ ਜ਼ਿੰਦਗੀ ਜੀਂਦੇ ਸੋ, ਜ਼ਰਾ ਖੁੱਲ ਕੇ ਦੱਸੋ। ਉਹ ਤਾਂ ਅਸੀਂ ਟੁਰੇ ਜਾਂਦੇ ਰਾਹ ਦੇ ਵਿੱਚ, ਖੇਡਦੇ ਜਾਣਾ, ਰੜਕਿਆ ਜਾਣਾ, ਰੋਟੀ ਹੱਥੇ ਚੋਣੀ, ਕਿਤੇ ਰੋਟੀ ਰੱਖ ਦੇਣੀ, ਕਦੇ ਰੇਚੇ ਨਾਲ ਵੇੜ ਕੇ ਘਰੇ ਲੈ ਜਾਣੀ। ਬੁੜੇ ਹਾਰ ਤੇ ਕਦੇ ਬੁੜਿਆਂ ਕੋ ਸਾਨੂੰ ਕੁੱਟਣਾ। ਅੱਛਾ। ਪਰ ਰਾਹ ਦੇ ਵਿੱਚ ਅਗਰ ਰੋਟੀਆਂ ਵੀ ਲੈ ਜਾਣੀਆਂ ਕਰੀਆਂ, ਬੁੜੀਆਂ ਮਾਮਾ ਨੂੰ ਵੀ ਕੁਟਾਮਣਾ ਸੀ। ਅੱਛਾ, ਸਹੀ। ਬੜੀਆਂ, ਯਾਨੀ ਕਿ ਬਚਪਨ ਤੁਹਾਡਾ ਬੜਾ ਸ਼ਰਾਰਤੀ ਬਚਪਨ ਸੀ। ਹਾਂਜੀ ਹਾਂਜੀ, ਬੜਾ। ਤੇ ਉਹ ਤੂੰ ਫਿਰ ਮੰਡੀ ਕਿਹੜੀ ਜਿੰਸ ਲੈ ਕੇ ਜਾਂਦੇ ਸੀ? ਅਸੀਂ ਜਾਂਦੇ ਸੀ ਆਪਣੇ ਹਰ ਫਸਲ ਲੈ, ਨਰਮਾ ਹੁੰਦਾ, ਮੂੰਗੀ ਹੁੰਦੀ, ਗੁੜ ਹੁੰਦਾ। ਕਿਹੜੀ ਮੰਡੀ ਲੈ ਕੇ ਜਾਂਦੇ ਸੋ? ਇਸੇ ਆਪਣਾ ਜੀ ਗੰਗਾ ਨਗਰ। ਖੇਤ ਲੈ ਜਾਂਦੇ ਸੋ? ਗੱਡੇ ਸੀ, ਗੱਡੇ ਭਰ ਕੇ ਜਾਂ ਗੱਡਾ ਮੈਂ ਆਪ ਭਰ ਕੇ ਜਾਂਦਾ ਸੀ, ਬੜੇ ਜੋੜ ਕੇ ਜਾਂਦਾ। ਅੱਛਾ। ਤੇ ਰੇਟ? ਅੱਛਾ, ਮਾਸ਼ਾਅੱਲਾ, ਮੁੜ ਤੋਂ ਸਹਿ ਤਗੜੇ ਆਉ ਤੁਸੀਂ ਉਦੋਂ। ਤੇ ਰੇਟ ਸ਼ੇਟ ਕੀ ਹੈ ਉਦੋਂ ਫਸਲਾਂ ਦਾ? ਉਸ ਵੇਲੇ ਜੀ ਫਸਲ ਦਾ ਹੁੰਦਾ ਸੀ 5 ਰੁਪਏ ਜੌਂ, ਤੇ 5 6 7 ਰੁਪਏ ਕਣਕ ਮਣ। 7 ਰੁਪਏ ਮਣ ਕਣਕ? ਹਾਂ, ਤੇ 6 ਰੁਪਏ ਦਾ ਘਿਓ ਹੁੰਦਾ ਸੀ ਪੱਕਾ ਘਿਓ, ਦੇਸੀ। ਉਦੋਂ ਜ਼ਿਆਦਾ ਤੁਸੀਂ ਕਿਹੜਾ ਘਿਓ ਇਸਤੇਮਾਲ ਕਰਦੇ ਹੋ? ਇਹ ਦੇਸੀ ਖਾਦਿਆ, ਸਾਂਝਾ ਹਟਾਉੜੀ ਦਾ ਪਤਾ ਹੀ ਕੋਈ ਨਹੀਂ ਸੀ। ਡਾਲਡੇ ਦਾ? ਹਾਂ, ਇਹ ਤਾਂ ਹੁਣ ਕਿਤੇ ਆਇਆ ਹੋਇਆ। ਅੱਛਾ, ਸਾਨੂੰ ਕੋਈ ਪਤਾ। ਤੇ ਸਿੱਖ ਤੇ ਮੁਸਲਮਾਨ ਤੇ ਸਾਰੇ ਤੁਸੀਂ ਆਪਸ ਚ ਕਿਵੇਂ ਰਹਿੰਦੇ ਸੋ? ਅਸੀਂ ਜੀ ਸਿੱਖ, ਕੋਈ ਮਜ਼ਹਬ ਦੇ ਨਾਂ ਤੇ ਤੁਹਾਡੀ ਲੜਾਈ ਇਹ ਉਹ? ਨਾ ਨਾ, ਕੋਈ ਨਾ ਜੀ। ਅਸਲੋਂ ਸਾਡੇ ਆਈ ਹੁੰਦੇ ਸੀ ਕਿ ਸੱਕੇ ਭਰਾ ਫਿਰਦੇ, ਕੋਈ ਰਾਂਦ ਨਹੀਂ ਹੁੰਦੀ ਸੀ, ਕੋਈ ਕੁਝ ਨਹੀਂ। ਸਿੱਖ ਕਿਤੇ ਤੁਰਿਆ ਫਿਰਨਾ ਨਾਲ, ਅਸਾਂ ਵੀ ਨਾਲ ਤੁਰਿਆ ਫਿਰਨਾ, ਕੋਈ ਨਾ ਹੀ ਕਰਕੇ ਨਾ
ਸਾਰਾ ਦਿਨ ਹੱਸਦਿਆਂ ਖੇਡਦਿਆਂ ਫਿਰਨਾ, ਕੋਈ ਨਾ ਅੱਛਾ ਅੱਛਾ, ਇਹ ਇਹਦਾ ਕੋਈ ਨਹੀਂ, ਸਾਡੇ ਕੋਈ ਨਹੀਂ ਸੀ ਕੋਈ ਸਾਡੇ। ਵੀ ਐਸਾ ਮਸਲਾ ਨਹੀਂ। ਨਾ ਨਾ ਨਾ, ਤੁਹਾਡੇ ਪਿੰਡ ਦੇ ਨੰਬਰਦਾਰ ਦਾ ਕੀ ਨਾਂ ਸੀ ਉਦੋਂ? ਸਾਡੇ ਉਹਦਾ ਨਾਂ ਸੀ ਚੱਕ ਮਸਰਾ ਦਾਸ। ਪਿੰਡ ਦਾ ਨਾਂ? ਹਾਂ, ਪਿੰਡ ਦੇ ਨੰਬਰਦਾਰ ਦਾ ਉਹਦਾ ਨਾਂ ਚੱਕ ਦਾ ਦੱਸਦਾ ਤੈਨੂੰ ਪਿਆ, ਉਹਦਾ ਨਾਂ ਮਸਰਾ ਦਾਸ ਸੀਗਾ। ਮਸਰਾ ਦਾਸ ਮੁੰਡਾ ਹਿੰਦੂ ਆ? ਸੇਠ ਆ, ਉਹ ਇੱਕ ਆ ਨਾ ਨੰਬਰਦਾਰ, ਉਹਦਾ ਰਕਬਾ ਜ਼ਿਆਦਾ ਸੀ ਸਾਰਿਆਂ ਨੂੰ। ਉਹਦਾ ਕਿੰਨਾ ਕੁ ਰਕਬਾ ਸੀ? ਉਹਦਾ ਸੀ 8 ਮੁਰੱਬੇ। ਅੱਛਾ ਅੱਛਾ। ਹੋਰ ਜਿਹੜੇ ਤੁਹਾਡੇ ਬਾਪੂ ਦੇ ਕੋਈ ਹਿੰਦੂ ਜਾਂ ਸਿੱਖ ਬੇਲੀ ਸਣ, ਉਹਨਾਂ ਦੇ ਕੋਈ ਨਾਂ ਆਂਦੇ ਨੇ ਤੁਹਾਡੇ ਵਾਲ ਸਾਹਿਬ ਦੇ ਨਾਂ? ਕੋਈ ਨਹੀਂ, ਪਿਓ ਸਾਡੇ ਮੈਂ ਨਾਂ ਉਹਨਾਂ ਦੇ। ਤੁਹਾਡੇ ਵਾਲ ਸਾਹਿਬ ਦੀ ਉੱਧਰ ਹੀ ਡੈਥ ਹੋਈ ਸੀ? ਹਾਂ ਉਧਰ, ਉੱਥੇ ਹੀ ਫੌਤ ਹੋਏ ਸਨ? ਨਹੀਂ ਇੱਥੇ ਇੱਥੇ ਆ ਕੇ? ਇੱਧਰ ਤੇ ਉੱਥੇ ਕੋਈ ਉਸ ਪਿੰਡ ਜਿਹੜਾ ਪਿੰਡ ਦਾਲਾ ਤੁਸੀਂ ਦੱਸਿਆ, ਉੱਥੇ ਕੋਈ ਤੁਹਾਡੇ ਅਜ਼ੀਜ਼ਾਂ ਦੀਆਂ ਕਬਰਾਂ ਸਨ? ਉਦੋਂ ਕਬਰਾਂ ਤੇ ਜਾਂਦੇ ਹੋਵੋਗੇ? ਸਾਡੇ ਕਬਰ ਕੋਈ ਨਹੀਂ ਉੱਥੇ। ਕਬਰਸਤਾਨ ਕਿਹੜੀ ਸਾਈਡ ਤੇ ਸੀ ਤੁਹਾਡੇ ਪਿੰਡ ਦੇ? ਸਾਡਾ ਕਬਰ ਸਾਇੰਸ ਸੀ ਅੰਦਰ ਕੇ ਆ ਪਿੱਪਲ ਖੜਾ, ਇਹਦੇ ਕੋਲ ਅਈ ਰਾਹ ਜਾਂਦਾ ਸੀਗਾ, ਪੱਕੀ ਨਹਿਰ ਹੈ ਨਾ ਕਿਹੜੀ, ਉਹਦੇ ਕੱਛੇ ਨਾਲ। ਅੱਛਾ ਅੱਛਾ, ਨਾਲ ਹੀ ਸੀ ਮੈਂ 2 ਮੁਰੱਬਿਆਂ ਤੇ। ਅੱਛਾ। ਤੇ ਹੋਰ ਤੁਸੀਂ ਵੀ ਉਦੋਂ ਗੁਲਦੇ ਛੁਲਦੇ ਸੋ? ਮੈਂ ਗੁਲਣਾ ਦੀ ਮਾਲ ਤੇ ਰਾਂਦਾ ਸੀ, ਗਾਈ ਨਾਲ ਹੁੰਦਾ ਸੀ ਮੈਂ। ਤੇ ਜਿਹੜੀਆਂ ਪਹਿਲੇ ਗੱਲਾਂ ਦੱਸੀ ਜਾਂਦੇ ਹੋ ਬਲਦਾਂ ਬੁਲਦਾਂ ਦੀਆਂ ਤੇ ਵਾਈ ਬੀਜੀ ਦੀਆਂ, ਜ਼ਰਾ ਵਾਈ ਦੇ ਤੈਨੂੰ ਦੱਸਦਾ ਪਿਆ ਵੀ ਵਾਈ ਅਸੀਂ ਕਰਦੇ ਰਹੇ। ਮੈਂ ਮਗਰੋਂ ਦੇ ਪਿਓ ਦੀ ਰੋਟੀ ਲੈ ਜਾਣੀ, ਮਾਲ ਚਰਾਵਣਾ, ਪਸ਼ੂ ਛਾਲ ਲੈਣੇ, ਜਾਂ ਖਾਲੇ ਖਾਣਾ ਖੱਟਣਾ ਪਿਓ ਨੇ ਤੇ ਰੋਟੀ ਉਹਦੀ ਲੈ ਜਾਣੀ, ਮਗਰ ਬਲਦਾਂ ਛਾਲ ਲੈਣਾ ਪੱਠਿਆਂ ਚ ਛੱਡ ਤੇ ਖੋ ਰਹਿਣਾ। ਹੋਰ ਖੇਡਾਂ ਕੀ ਹੁੰਦੀਆਂ ਸਨ ਪਿੰਡ ਚ ਉਦੋਂ? ਖੇਡਾਂ ਬਸ ਆਮ ਕੁਸ਼ਤੀਆਂ ਹੁੰਦੀਆਂ ਸੀ ਤੇ ਜਾਂ ਕੌਡੀਆਂ ਖੇਡਦੇ ਸੀ ਜਵਾਨ। ਕੌਡੀ ਕਿੱਥੇ ਖੇਡਦੇ ਹੋ? ਖੇਡਦੇ ਆ ਜੀ ਪਿੰਡਾਂ ਦੇ ਵਿੱਚ ਉਹਨਾਂ ਕਿਹੜੇ ਮੁਕਤਸਰ ਦੇ ਮੇਲੇ ਤੇ। ਮੁਕਤਸਰ ਮੇਲਾ ਲੱਗਦਾ ਸੀ? ਹਾਂ, ਮੁਕਤਸਰ ਕਿੱਡਾ ਕੁ ਮੇਲਾ ਲੱਗਦਾ ਸੀ? ਬੜਾ ਤਗੜਾ ਮੇਲਾ ਲੱਗਦਾ ਸੀਗਾ ਅੱਛਾ ਮੁਕਤਸਰ ਦਾ ਜੀ। ਉੱਥੇ ਤਾਂ ਗੰਗਾ ਨਗਰ ਚ ਬਸ ਸਾਰੇ ਮੀਆਂ ਜੀ ਨੂੰ ਜਾਣਾ, ਰਲ ਕੇ ਚੋਲੀਆਂ ਬਣ ਕੇ ਬੰਦਿਆਂ ਨੇ। ਹਾਏ ਹਾਏ। ਸੁਣਿਆ ਮੈਂ ਕਦੋਂ ਹੋ ਜਾਣਾ ਕੰਮ ਨੇੜੇ ਸ਼ੇੜੇ ਤੇ ਫੈਸ ਕਿਹੜੀ ਆ ਜਾਣੀ ਬਣਾ ਮੈਂ ਜਮੇਤ ਲੈਣਾ, ਤੂੰ ਤਾੜੀ ਮਾਰੀ ਬੁੜੀ ਸੱਚ ਕਹਿੰਦੀ ਹੈ ਬੁੜੀ। ਅੱਛਾ ਅੱਛਾ। ਹੋਰ ਕੋਈ ਬੋਲੀਆਂ ਸਿੱਖਾਂ ਦੀਆਂ ਆਉਂਦੀਆਂ ਨੇ ਤੁਹਾਨੂੰ? ਬੜੀਆਂ। ਸੁਣਾਓ ਜ਼ਰਾ ਬੋਲੀਆਂ ਮੁਲਾਜ਼ਾ ਕਰੋ ਜੀ। ਬਾਬਾ ਜੀ ਹੋਰਾਂ ਕੋਲੇ ਬੜਾ ਇਹ ਹੈ ਜੀ, ਯਾਦਾਸ਼ਤ ਲਈ ਫਿਰਦੇ ਨੇ ਮਾਸ਼ਾਅੱਲਾ, ਸਿਹਤ ਵੀ ਬੜੀ ਜ਼ਬਰਦਸਤ ਹੈ। ਸੁਣੋ ਜੀ। ਅਗਰ ਚੱਕ ਤੇ ਚੜ ਖਾਟੂੰਗਾ ਧਾਰ ਦੀ, ਚੱਕ ਤੇ ਚੜ ਖਾਟੂੰਗਾ ਧਾਰ ਦੀ, ਗਾਈਆਂ ਕੱਖਣ ਦੀ ਮਾਰੀ ਬੰਤੋ ਯਾਰ ਦੀ, ਤੇਰੀ ਕਹਿ ਮੁੰਡਿਆਂ ਨਾਲ ਯਾਰੀ ਨੇ ਤੇ ਚੱਕ ਮੁੰਡਿਆ ਜਿੰਦ ਘੁੰਗਰੂਆਂ ਵਾਲੀ ਨੇ ਚੱਕ। ਹਾਏ ਹਾਏ ਬਹੁਤ ਕੋਈ ਹੋਰ ਥੋੜਾ ਜਿਹਾ ਆ ਜਾਵੇ, ਸਾਰੇ ਤੇ ਖੁੱਲ ਗਏ। ਹਾਂ। ਇਹ ਮੌਤ ਨਾ ਕਰਿਆ ਕਰਨੀ, ਮੌਤ ਨਾ ਕਰਿਆ ਕਰਨੀ, ਵੇਖ ਮੌਤ ਦੇ ਕਾਰੇ, ਮੌਤ ਵਾਲਾ ਫਿਰ ਬਿੱਲੀ ਲੁੱਟੀ, ਫਿਰ ਲੁੱਟੇ ਪਟਿਆਲੇ, ਚਾਰੇ ਵਾਲਾ ਦੀ ਕੰਜਰੀ ਮਰ ਗਈ, ਰੌਣਕ ਲੈ ਗਈ ਨਾਲੇ ਸੋਹਣੀ ਸੂਰਤ ਦੇ, ਚੰਨ ਵਗਰੇ ਚਮਕਾਰੇ ਸੋਹਣੀ ਸੂਰਤ। ਜ਼ਬਰਦਸਤ। ਇੱਕ ਤਾਂ ਹੋਰ ਹੋਣੀ ਚਾਹੀਦੀ ਬੋਲੀ, ਮਜ਼ਾ ਆ ਗਿਆ। ਇੱਕ ਬੋਲੀ ਤਾਂ ਹੋਰ ਹੋਣੀ ਚਾਹੀਦੀ ਹੈ ਬਾਬਾ ਜੀ। ਇੱਕ ਹੋਰ ਬਸ, ਫਿਰ ਤੁਹਾਨੂੰ ਜ਼ਿਆਦਾ ਨਹੀਂ ਤੰਗ ਕਰਨਾ। ਨਹੀਂ ਕੋਈ ਨਹੀਂ, ਕਿੰਨੀਆਂ ਆਖੇ ਗੋਨੀਆਂ ਸੁਣਾਈ ਆ, ਪ੍ਰੋਗਰਾਮ ਲੰਮਾ ਹੋਣ ਦਿਓ ਅੱਜ। ਹੋਰ ਇਸ ਤੋਂ ਇਲਾਵਾ ਓਏ ਆਂਦੇ ਯਾਰ ਨੂੰ ਫਤਿਹ ਬੁਲਾਵੇ, ਆਂਦੇ ਯਾਰ ਨੂੰ ਫਤਿਹ ਬੁਲਾਵੇ, ਦਾਤੇ ਦੇਂਦੀ ਮੂੜਾ, ਉਂਗਲ ਹਿਲਾ ਕੇ ਪੀ ਲੈ ਮਿੱਤਰਾ, ਮਤਬਲ ਹੋ ਜੇ ਪੂਰਾ, ਰਾਤੀ ਰੋਂਦੀ ਦਾ ਪਿੱਜ ਗਿਆ ਲਾਲ ਪੰਗੂੜਾ ਨੀ, ਰਾਤੀ ਰੋਂਦੀ ਦਾ। ਬਹੁਤ ਖੂਬ, ਜ਼ਬਰਦਸਤ ਜੀ। ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਚੜ੍ਹਦੇ ਪੰਜਾਬ ਵਾਲਿਓ ਬਈ, ਇਹ ਤੁਹਾਡੀਆਂ ਸਾਰੀਆਂ ਯਾਦਾਂ ਨੇ ਜਿਹੜੀਆਂ ਬਾਬਾ ਸਾਡੇ ਨਾਲ ਸ਼ੇਅਰ ਕਰ ਰਿਹਾ। ਅੱਛਾ, ਤੇ ਇਹ ਤੇ ਠੀਕ ਹੋ ਗਿਆ। ਤੇ ਉਦੋਂ ਆਪ ਪੁਲਿਸ ਵਗੈਰਾ ਦਾ ਤੇ ਕੀ ਨਿਜ਼ਾਮ ਹੁੰਦਾ? ਪੁਲਿਸ ਦਾ ਕੋਈ ਪੁਲਿਸ ਦਾ ਕੋਈ ਡਾਰੀ ਕੋਈ ਨਹੀਂ ਹੁੰਦਾ ਸੀ। ਅੱਛਾ ਅੱਛਾ। ਖੁਰਾਕਾਂ ਦੇਸੀ ਸਨ? ਕੋਈ ਪਤਾ ਹੀ ਕੋਈ ਨਾ। ਜਿਹੜੇ ਤੁਸੀਂ ਪਹਿਲਵਾਨ ਦੱਸ ਰਹੇ ਸੋ, ਜਿਹੜੇ ਮੁਕਤਸਰ ਮੇਲੇ ਤੇ ਆਉਂਦੇ ਸਨ, ਤੇ ਕੋਈ ਪਹਿਲਵਾਨਾਂ ਦੇ ਨਾਂ ਆਉਂਦੇ ਜੇ? ਨਹੀਂ ਜੀ, ਸਿਰਫ ਕਲਤਾਰਾ ਬੁੱਢਣਾ ਵਾਲਾ ਮਸ਼ਹੂਰ ਸੀ ਉਸ ਏਰੀਏ ਚ। ਉਹ ਆਂਦਾ ਸੀ। ਇੱਕ ਮੇਰ ਸਿੰਘ ਮਾਛੀ ਹੁੰਦਾ ਸੀ। ਅੱਛਾ। ਇੱਕ ਮੋਚੀ ਹੁੰਦਾ ਸੀ ਸਜਵਾਰਾ। ਅੱਛਾ ਅੱਛਾ। ਉਹ ਆਪਣੇ ਮੁਸਲਮਾਨ ਸੀ। ਅੱਛਾ। ਤੇ ਜਦੋਂ ਵੰਡ ਹੋਈ ਉਦੋਂ ਤੁਸੀਂ ਮਦਾਨੀ ਵਾਲੇ ਸੋ ਜਾਂ ਉੱਥੇ ਸੋ? ਨਹੀਂ, ਵੰਡ ਉੱਥੋਂ ਹੋਇਆ ਸੀ, ਇੱਧਰ ਲੰਘ ਗਿਆ ਹੈ। ਕਦੇ ਵੰਡ ਹੋਈ ਨਾ, ਜੰਗ ਲੱਗਿਆ ਹੈ, ਉੱਥੇ ਅਸੀਂ ਇੱਧਰ ਆਏ। ਪਹਿਲੇ ਉਧਰ ਹੀ ਸੋ? ਪਹਿਲੇ ਉਧਰ ਹੀ ਸੀ। ਸਹੀ। ਇੱਥੇ ਵੀ ਰਕਬਾ ਆਪਣਾ ਸੀ। ਤੋਂ ਇਹ ਵੰਡ ਦੀ ਗੱਲ ਸ਼ੁਰੂ ਕਰਾਂਗੇ ਕਿ ਕਿਵੇਂ ਵੰਡ ਆਈ। ਉਸ ਤੋਂ ਪਹਿਲੇ ਕੋਈ ਹੋਰ ਜਿਹੜੀ ਯਾਦ, ਬੜਾ ਕੋਈ ਖਾਸ ਵਾਕਿਆ ਹੋਵੇ ਤੁਹਾਡੇ ਬਚਪਨ ਦਾ, ਉੱਥੇ ਉਹ ਵੀ ਸੁਣਾ ਦਿਓ। ਕੋਈ ਯਾਦ ਕਰੋ, ਆਪਣੇ ਕੋਲ ਟਾਈਮ ਖੁੱਲਾ ਹੈ। ਨਹੀਂ, ਕੋਈ ਗੱਲ ਨਹੀਂ। ਫੇਰ ਵੀ ਕੋਈ ਨਿੱਕੀ ਮੋਟੀ ਪਿਓ ਦੇ ਨਾਲ ਯਾਦ, ਬੇਲੀਆਂ ਦੇ ਨਾਲ ਗਏ, ਕਿਸੇ ਸ਼ਹਿਰ ਦੇ ਵਿੱਚ ਗਏ, ਅਗਾਂ ਪਿਛਾਂ ਕੋਈ? ਉਹਦੇ ਦੇ ਸ਼ਹਿਰ ਦੇ ਵਿੱਚ ਜਾਂਦੇ ਜੁੰਦੇ ਟੁਰੇ ਹੀ ਫਿਰੇ ਆ। ਮਿਠਾਈਆਂ ਬੜੀਆਂ ਅੱਛੀਆਂ ਬਣਾਉਂਦੇ ਜੀ। ਛੋਲੇ ਨੇ ਨਾ, ਆ ਲੱਡੂ
ਇਹ ਛੋਲਿਆਂ ਦੇ ਬਣਦੇ ਸੀ ਮੇਰੇ, ਦਾਲ ਦੇ। ਬਣਾ ਦੇ ਰਗੜ ਕੇ ਆਟਾ ਬਣਾ ਕੇ ਨਾ ਤੇ ਇਹਨਾਂ ਬਣਾਉਂਦੇ ਸੀ ਲੱਡੂ। ਹੁਣ ਇਹ ਜਲੇਬੀਆਂ ਚੱਲ ਪਈਆਂ, ਉਹ ਤੇਲ 'ਚ ਕੱਢਦੇ ਸੀ, ਆ ਘਿਓ 'ਚ ਨਹੀਂ ਕੱਢਦੇ ਸੀ। ਤੇ ਹੁਣ ਐਵੇਂ ਬਣਾਈ ਫਿਰਦੇ ਜਿਹੜੇ ਆਪਣੇ ਸਿੱਖ ਜੱਟ ਹੁੰਦੇ ਸਨ ਉਹਨਾਂ ਦੇ ਬਾਰੇ 'ਚ ਦੱਸਿਆ ਜਾਂਦਾ ਕਿ ਉਹ ਬੜੀਆਂ ਅੱਛੀਆਂ ਮਠਿਆਈਆਂ ਬਣਾਉਂਦੇ ਬਹੁਤ ਸਨ। ਚੰਗੇ ਬਣਾਉਂਦੇ ਸੀ। ਉਹਨਾਂ ਦੇ ਵਿਆਹਾਂ ਸ਼ਾਦੀਆਂ ਦੀਆਂ ਕੋਈ ਰਸਮਾਂ ਵੀ ਯਾਦ ਵਿਆਹ ਨੇ? ਸ਼ਾਦੀਆਂ ਸਾਰੀਆਂ ਯਾਦ ਨੇ। ਉਹ ਜ਼ਰਾ ਦੱਸੋ ਖਾਂ। ਉਹਨਾਂ ਦੇ ਵਿੱਚ ਇਹ ਘਰਾਂ ਵਿਆਹ ਕਰਦੇ ਆ, ਇਹਨਾਂ ਨੇ ਜਨਾਬ ਨਾ ਕਿਸੇ ਕੁੜੀ ਤੇ ਲਾੜਾ ਤੁਰ ਪੈਂਦੇ ਆ ਤੇ ਮਗਰ ਫੜਾ ਲੈਣਗੇ ਉਹਦਾ ਪੂੰਜਾ, ਹਾਂ ਸਿੱਖ ਅੱਗੇ ਲੱਗ ਜੂ, ਉਹ ਡੰਡੀ ਖੜੀ ਹੋਏਗੀ, ਉਹਦੇ ਹੱਥ ਕੁਆੜੀ ਹੋਏਗੀ। ਅੱਛਾ ਉਹ 7 ਗੇੜੇ ਲਿਆਵੇਗਾ ਨਾ, 7ਵੇਂ ਗੇੜੇ ਨੇ ਟੱਪਾ ਮਾਰਨਾ ਹੈ। ਏ, ਜੇ ਨਾ ਵੱਡਿਆ ਗਿਆ ਤਾਂ ਉਹ ਜੱਟੀ ਬਣਨਾ। ਅੱਛਾ ਜੇ ਨਾ ਵੱਡਿਆ ਗਿਆ ਤੇ ਅੱਧਾ ਜੱਟੀ ਵੱਢਣਾ ਹੈ। ਹਾਂਜੀ, ਫਿਰ ਨਿਕਾਹ ਹੋਏਗਾ। ਅੱਛਾ ਜ਼ਬਰਦਸਤ। ਕੋਈ ਹੋਰ ਇਸ ਤਰ੍ਹਾਂ ਦੀ ਕੋਈ ਰਸਮ ਰਿਵਾਜ ਉੱਥੋਂ ਦਾ? ਉਸ ਦਾ ਰਸਮ ਰਿਵਾਜ ਇਹ ਹੈ, ਕਿਸੇ ਮੰਗ ਹੋਏਗਾ ਨਾ, ਮੰਗੀ ਦੇ ਵਿੱਚ ਨਹਾਣ ਜਾਂਦੇ ਆ ਇਹ ਸਿੱਖ ਸਾਰੇ। ਅੱਛਾ। ਇਹ ਤਾਲਾਬ ਬੜਾ ਵੱਡਾ, ਇਹ ਚੜ੍ਹਦੇ ਵਾਲੇ ਕੱਛੇ ਕਿਹੜਾ ਨਾ ਉਹ ਮਾਈਆਂ ਨਹਾਵਣ ਗਈਆਂ, ਲਹਿੰਦੇ ਵਾਲੇ ਕੱਛੇ ਬੰਦੇ ਨਹਾਵਣਗੇ। ਇੱਧਰ ਆ ਜਾ ਪੁੱਤਰ। ਅੱਛਾ। ਉਹ ਨਹਾਵਣਗੇ, ਉਹ ਫਿਰ ਬਾਹਰ ਨਿਕਲ ਕੇ ਢੋਲ ਇਹਨਾਂ ਦੇ ਕੋਲ ਹੋਣਗੇ। ਸਿਆਲ ਹੁੰਦਾ ਹੈ। ਅੱਛਾ। ਇਹਦੀ ਚਾਹਾਂ ਇਹਨਾਂ ਦੀਆਂ ਰੱਖੀਆਂ ਪਈਆਂ ਹੁੰਦੀਆਂ ਤੇ ਕਿੰਨੇ ਓਟ ਮਾਰਨਗੇ ਨਾ, ਟੁੱਬੀਆਂ ਲੈ ਕੇ ਆਵਣਗੇ, ਉਹਨੇ ਆਖਣਗੇ ਸਾਡੇ ਜਾ ਅਸੀਂ ਗੁਨਾਹ ਝਾੜ ਕੇ ਚਾਉਣੀ, ਅਸੀਂ ਬੈਸਤੀ ਹੋ ਗਏ। ਅੱਛਾ ਸਹੀ। ਤੇ ਕਿਹੜੀਆਂ ਮੇਰੇ ਲੰਗੀਆਂ ਨਾ ਲੈਂਦੀਆਂ, ਕਈ ਕਹਿੰਦੀ ਹਰਾ ਗੰਗਾ ਨਿਕਲਦੀਆਂ ਠੜੀਆਂ ਹੋਈਆਂ। ਉਹ ਮੈਂ ਤੇ ਖੜਾ ਤੇ ਘਰ ਬੈਠਾ, ਮੈਂ ਗਿਆ ਪੋਲੇ ਦੇ ਛੋੜਨਾ ਭੋਲਾ ਸਿੰਘ ਦੇ। ਹਾਂ, ਉਹ ਮੈਨੂੰ ਆਦਾ ਤੂੰ ਖੜਾ ਵਾ, ਤੂੰ ਵੀ ਨਹਾ ਲਾ। ਮੈਂ ਕਿਹਾ ਯਾਰ ਮੈਂ ਨਹਾ ਲਿਆ। ਉਹਨੇ ਕਿਤੇ ਨਹੀਂ ਤੋਂ ਕੜਾੜੀ ਨਿਕਲ ਕਰਦੀ ਹਰ ਗੰਗਾ। ਮੈਂ ਕਿਹਾ ਮੈਂ ਤੂੰ ਕਿਉਂ ਲੈ ਲਿਆ ਪੂਤੀ ਪੰਗਾ? ਉਹ ਮੇਰੇ ਮਗਰ ਲੱਗ ਗਈ। ਤੁਸੀਂ ਅੱਗੇ ਹੋ ਮਗਰ? ਹਾਂ, ਮੈਂ ਭੱਜ ਗਿਆ। ਤੂੰ ਪੋਲਾ ਦਾ ਨਾਂ ਜੂ ਭੈਣ ਨੂੰ ਲਾਉਂਦਾ। ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸੋ। ਕੋਈ ਹੋਰ ਉੱਥੋਂ ਦੀਆਂ ਯਾਦਾਂ? ਉਹ ਥੋੜੀਆਂ ਹੋਰ ਮੈਂ ਯਾਦਾਂ ਕਿਹੜੀਆਂ? ਗੱਡੀ ਗੁੱਡੀ ਕਿੱਥੋਂ ਲੰਘਦੀ ਹੈ ਯਾ ਜਿਹੜੀ ਲੈਣ ਲੂਣ ਇਹਦੇ ਤੇ ਸਫ਼ਰ ਕੀਤਾ ਹੈ? ਇਹ ਜੀ ਆਂਦੀ ਸੀ ਪਰ ਮੁਕਤਸਰੋਂ। ਅੱਛਾ। ਇਹ ਮਰਸ਼ਦੀ ਆਂਦੀ ਸੀ, ਸਟੇਸ਼ਨ ਸੀਗਾ ਸਜਾਵਲਪੁਰ। ਹਾਂਜੀ, ਤੇ ਪਰ ਗੰਗਾ ਨਗਰ ਵੀ ਸਟੇਸ਼ਨ ਸੀਗਾ। ਅੱਛਾ। ਇਹ ਮੋੜਾ ਗਾ ਆਂਦੀ ਸੀ ਆਪਣੇ ਨੂੰ, ਆ ਗਈ ਆਪਣੇ ਮੰਡੀ ਭੋਲੇ ਵਾਲੇ ਨੂੰ। ਅੱਛਾ। ਇਹ ਸਿੱਧੀ ਆਂਦੀ ਸੀ ਤੇ ਅੱਗੋਂ ਮੋੜਾ ਆ ਜਾਂਦਾ ਸੀ ਆਪਣਾ ਸਟੇਸ਼ਨ ਦੀ ਆਕਾਸ਼ ਮੰਦਾ ਤੇ ਬਸ ਐਵੇਂ ਆ ਜਾਂਦੇ। ਤੁਸੀਂ ਵੀ ਸਫ਼ਰ ਕੀਤਾ ਇਹਦੇ ਤੇ? ਹਾਂ, ਕਈ ਵਾਰੀ ਗਏ ਆ, ਇੱਕ ਵਾਰੀ। ਅੱਛਾ, ਜਦੋਂ ਤੁਸੀਂ ਵੰਡ ਤੋਂ ਬਾਅਦ ਇੱਧਰ ਆਏ ਜੇ, ਕੋਈ ਉਧਰ ਤੁਹਾਡੇ ਰਿਸ਼ਤੇਦਾਰ ਰਹਿ ਗਏ ਸਨ? ਤੇ ਸਾਡੇ ਕੋਲ ਨਹੀਂ ਰਹੇ ਸੀ, ਸਾਰੇ ਹੀ ਆ ਗਏ? ਸਾਰੇ ਸਾਡੇ ਤਾਂ ਆ ਗਏ ਤਮਾਮ ਹੀ। ਸਾਡੇ ਤਾਂ ਕੋਈ ਨਹੀਂ ਉਧਰ ਰਿਹਾ ਸੀ, ਅਸੀਂ ਅੱਗੇ ਲੰਘ ਗਿਆ ਸੀ 2 ਦਿਨ। ਅੱਛਾ ਜੀ। ਹਾਂ। ਅੱਛਾ, ਤੁਹਾਨੂੰ ਵੰਡ ਦਾ ਫਿਰ ਕਿਵੇਂ ਪਤਾ ਚੱਲਿਆ ਵੀ ਵੰਡ ਹੋਣ ਚੱਲੀ ਹੈ? ਸਾਨੂੰ ਪਤਾ ਲੱਗਿਆ ਉਸ ਵਕਤ ਐਲਾਨ ਹੋ ਗਏ ਸੀ। ਅੱਛਾ, ਐਲਾਨ ਤੋਂ ਬਾਅਦ ਕਾਫਲਾ ਨਿਕਲਿਆ? ਕੀ ਕਾਫਲੇ ਨਿਕਲੇ, ਬੰਦੇ ਮਰੇ ਪਏ ਉੱਤੇ, ਲਾਸ਼ਾਂ ਦੇ ਉੱਤੇ ਟੁਰਿਆ ਫਿਰਿਆ ਹੋਇਆ ਬੰਦੇ। 2-2 3-3 ਚਾਦਰਾਂ ਚ ਬਲੇਟ ਕੇ ਬੰਦਿਆਂ ਨੇ ਪੂਰੇ। ਵੰਡ ਤੋਂ ਪਹਿਲੇ ਬੜੀ ਪੁਰਅਮਨ ਜ਼ਿੰਦਗੀ ਸੀ, ਲੇਕਿਨ ਵੰਡ ਤੋਂ ਬਾਅਦ ਬੜਾ ਨੁਕਸਾਨ ਹੋਇਆ। ਉਹ ਪਹਿਲੇ ਬੜਾ ਜਾਨੀ ਵੀ ਨੁਕਸਾਨ ਹੋਇਆ, ਮਾਲੀ ਵੀ ਨੁਕਸਾਨ ਹੋਇਆ। ਤੁਸੀਂ ਫਿਰ ਕਾਫਲਾ ਕਿਹ ਤੇ ਲਿਆਂਦਾ ਸੀ? ਅਸੀਂ ਨੇ ਸਿੱਧੇ ਆਪ ਹੀ ਲੰਘ ਗਿਆ, ਕੋਈ ਨਹੀਂ ਨਾਲ ਆਇਆ, ਬਸ ਆਮੀ ਇਮਾਨ ਹੀ ਲੱਗ ਗਿਆ। ਕਿੰਨੇ ਘਰ ਸੋ ਤੁਸੀਂ? ਅਸੀਂ ਹੈਗੇ ਸੀ 6 ਘਰ। ਕਿੱਥੋਂ ਸਾਵਾ ਬਾਰਡਰ ਲੰਘੇ ਸੋ? ਇੱਥੋਂ ਸਿੱਧਾ ਜੀ ਆਪਣੇ ਜੰਮੂਆਂ ਨੂੰ ਸਿੱਧਾ ਆਈ ਕਰਕੇ ਲੰਘਤੇ ਨਾ, ਮੁੜ ਜੰਮੂਆਂ ਤੋਂ ਅਸੀਂ ਹੋ ਕੇ ਆਏ। ਫਿਰ ਕਿੱਥੇ ਆ ਕੇ ਬੈਠੇ? ਫਿਰ ਇੱਥੇ ਅਸੀਂ ਆ ਕੇ ਮਦਾਨੀ ਵਾਲੇ ਆ ਗਏ। ਮਦਾਨੀ ਵਾਲੇ ਫਿਰ ਬੈਠੇ ਰਹੇ ਜੇ? ਹਾਂ, ਇੱਥੇ। ਤੇ ਉੱਥੋਂ ਦੇ ਮਕਾਮੀ ਕਿਸੇ ਬੰਦੇ ਨੇ ਵੀ ਤੁਹਾਡੀ ਮਦਦ ਕੀਤੀ ਸੀ ਬਾਰਡਰ ਪਾਰ ਟੱਪਣ 'ਚ? ਉੱਥੇ ਸਾਡੀ ਕਿਸੇ ਨੇ ਕੀਤੀ। ਉਹ ਸਾਡਾ ਸ਼ੇਰ ਸੀ ਨਸਰਾ ਦਾਸ ਨੰਬਰਦਾਰ, ਉਹ ਵੀ ਵਿਚਾਰਾ ਉਹ ਡਰਦਾ ਸਾਡੇ ਤੋਂ ਡਰਦਾ ਉੱਠੀ ਜਾਓ ਵੀ ਇਹ ਨੁਕਸਾਨ ਨਾ ਦੇਵਣ। ਹਾਂ, ਯਾਨੀ ਕਿ ਤੁਹਾਡੇ ਤੋਂ ਡਰਦਾ। ਹਾਂ। ਅੱਛਾ, ਤੇ ਜੀ ਤਾਂ ਕਰਦਾ ਵੀ ਬੰਦਾ ਉੱਥੇ ਜਾਵੇ ਜਿੱਥੇ ਬਚਪਨ 'ਚ ਤੁਰੇ ਫਿਰੇ, ਉਹ ਗਲੀਆਂ। ਬਿਲਕੁਲ ਕਿਉਂ ਨਹੀਂ? ਪਿੱਪਲ ਦੀ ਵੀ ਯਾਦ ਆਉਂਦੀ ਹੋਣੀ ਹੈ? ਹਾਂ, ਕਿਆ ਬਾਤਾਂ ਨੇ। ਉਹ ਬੈਠੇ ਰਹਿੰਦੇ ਸਾਡੇ ਖੇਡਦੇ। ਪਿੱਪਲ ਤੇ ਖੇਡਦੇ ਵੀ ਸੋ? ਉਹ ਹੇਠਾਂ ਥੱਲੇ ਪੈਚੇ ਰਹਿਣਾ, ਉੱਤੇ ਚੜ ਜਾਣਾ, ਬੜੀ ਠਾਠ ਸੀ। ਪਿੱਪਲ ਦੀ ਯਾਦ ਆਉਂਦੀ ਹੈ, ਉਹ ਘਰ ਦੀ ਵੀ ਯਾਦ ਆਉਂਦੀ। ਕੱਚਾ ਸੀ? ਨਹੀਂ, ਸਾਰੇ ਉੱਥੇ ਆਈਆਂ ਕੱਚੇ ਕੋਠੜੇ ਦੀਆਂ। ਉਹ ਇੱਕੋ ਸੀ ਦਰਵਾਜ਼ੇ ਦਾ, ਇੱਕੋ। ਕਿਵੇਂ? ਸਾਰੀ ਹਵੇਲੀ ਸੀ ਨਾ, 4 ਸਵੇਰੇ ਹਵੇਲੀ ਸੀ ਪਿੰਡ ਦੇ। ਹਾਂ, ਇੱਕਾ ਬੂਆ ਸੀ, ਬਸ ਇੱਕੇ ਬੂਆ ਜਾਣਾ ਸੀ, ਇੱਕ ਜਵਾਬ। ਅੱਛਾ, ਸਾਰੇ ਪਿੰਡ ਨੇ। ਸਹੀ, ਸਾਰਾ ਪਿੰਡ ਯਾਨੀ ਕਿ ਪਿੰਡ ਦੇ 4 ਤਰਫ ਹਵੇਲੀ ਸੀ ਬੜੀ ਚਾਰੂ। ਅੱਛਾ। ਚੱਕ ਨਸਰਾ ਦਾਸ ਬੜਾ ਮਸ਼ਹੂਰ ਪਿੰਡ ਸੀਗਾ। ਹੋਣ ਵਾਲੀ ਜ਼ਿੰਦਗੀ ਤੋਂ ਜ਼ਿੰਦਗੀ 'ਚ ਤੁਸੀਂ ਕੀ ਫਰਕ ਸਮਝਦੇ ਜੀ? ਨਾ, ਬੜਾ ਫਰਕ ਹੈ। ਹੋਣ ਵਾਲੀ ਜ਼ਿੰਦਗੀ ਤਾਂ ਅੱਜ ਦਾ ਫਰਕ ਹੈ।
ਉਹ ਬੜੀ ਜ਼ਿੰਦਗੀ ਚੰਗੀ ਸੀ, ਬਹੁਤ ਚੰਗੀ ਸੀ। ਉਹ ਬੰਦੇ ਵੀ ਚੰਗੇ ਸੀ, ਮੇਰਾ ਮੁਹੱਬਤਾਂ ਸੀ। ਸਿੱਖ ਦੇ ਕੋਲ ਜਾਂਦਾ ਰਹਿਣ, ਕਿਸੇ ਕੰਮ ਦੀ ਜ਼ਰੂਰਤ ਹੈ ਕਿ ਤੁਹਾਨੂੰ ਆਖਣਾ ਯਾਰ ਤੁਹਾਨੂੰ ਆਖਣਾ ਜਾ ਲੈ ਜਾ, ਕੋਈ ਪਰਵਾਹ ਨਹੀਂ। ਅੱਛਾ ਸੁਣਿਆ ਆ ਕੱਟੇ ਨੇ ਕਿਹੜੇ, ਉਹ ਐਵੇਂ ਆਖ ਦਿੰਦੇ ਸੀ ਲੈ ਜਾਓ ਜਾਂ ਖਾ ਖੂ ਲਿਆ ਜੇ। ਅੱਛਾ ਹਾਂ ਉਹ ਇਹ ਗੱਲ ਤਾਂ ਨਹੀਂ ਸੀ ਦਿੱਤਾ। ਯਾਨੀ ਕਿ ਉਹ ਤੁਹਾਡੇ ਨਾਲ ਉਹਨਾਂ ਦਾ ਬੜਾ ਅੱਛਾ ਰਵੱਈਆ ਹੁੰਦਾ ਸੀ। ਹਾਂਜੀ ਇਹ ਤੁਹਾਡੀ ਮਤਲਬ ਕਦੇ ਕੋਈ ਜ਼ਰੂਰਤ ਪੈ ਗਈ, ਕੋਈ ਲੋੜ ਪੈ ਗਈ ਹੈ, ਦੁੱਖ ਸੁੱਖ ਦੇ ਉਹ ਤੁਹਾਡੇ ਹਾਂ ਨਾਲ ਮਨਾਈ ਦੇ ਹੁੰਦੇ ਸਨ। ਸੀ। ਨਹੀਂ ਉਹ ਕੋਈ ਚੀਜ਼ ਲੋੜ ਹੁੰਦੀ, ਕਿਸੇ ਪੈਸੇ ਪਾ ਜੀ ਸਾਨੂੰ ਦਿੰਦੇ ਸੀ, ਅਸੀਂ ਉਹਨਾਂ ਕੋਲ ਲੈ ਲੈਣੇ, ਦੇਣੇ ਵੀ ਲੈਣੇ ਵੀ, ਉਹਨਾਂ ਦੀਆਂ ਪਸ਼ੂ ਡੰਗਰ ਵੀ ਲੈਣੇ ਦੇਣੇ। ਅੱਛਾ ਉਹਨਾਂ ਦੀਆਂ ਵਿਆਹਾਂ ਸ਼ਾਦੀਆਂ ਤੇ ਵੀ ਜਾਂਦੇ ਸੀ? ਹਾਂ ਜਾਂਦੇ ਰਹੇ। ਸਹੀ। ਵਿਆਹ ਸ਼ਾਦੀ ਤੇ ਕੀ ਰੋਟੀ ਰੋਟੀ ਦਿੰਦੇ ਉਹਨਾਂ ਸਨ? ਦੀ ਰੋਟੀ ਸਿਰਫ ਉਹ ਕਰਦੇ ਆ ਸੀ ਝਟਕਾ ਗੋਸ਼ਤ ਦਾ, ਬੱਕਰਾ ਛਤਰਾ ਨਾ ਉਹ ਝਟਕਾ ਕਰਦੇ ਆ। ਅੱਛਾ ਉਹਦੇ ਤੇ ਨਾ ਉਹ ਆਪਣੇ ਤਰ੍ਹਾਂ ਦੀ ਬਾਤ ਨਹੀਂ ਕਰਦੇ, ਖੜੇ ਦਾ ਸਿਰ ਲਾ ਦਿੱਤਾ। ਅੱਛਾ ਜੇ ਰੋਟੀ ਪਕਾਉਣ ਦੇ ਗੋਸ਼ਤ ਵੀ ਦਿੰਦੇ ਸੀ, ਲੱਡੂ ਜਲੇਬੀਆਂ ਵੀ ਦਿੰਦੇ। ਸੁਣਿਆ ਸ਼ਾਬਾਸ਼ ਵੀ ਇਹ ਚੀਜ਼ ਹੈ। ਤੇ ਵਿਆਹ ਬੜੇ ਚੰਗੇ ਕਰਦੇ ਸੀ। ਅੱਛਾ ਹਾਂ ਬਹੁਤ ਚੰਗੇ ਵਿਆਹ ਕਰਦੇ ਸੀ। ਵਿਆਹ ਮੈਂ ਤਾਸ ਕੱਢ ਦਿੰਦੇ ਸੀ ਸਿੱਖ ਨੂੰ। ਅੱਛਾ ਹਾਂ ਬੋਲੀਆਂ ਪਾਵੀਆਂ ਬੁੜੀਆਂ ਬੰਦੀਆਂ ਸਾਰਿਆਂ ਅੱਛਾ ਰਲ ਕੇ ਨੱਚਦੇ ਖੇਡਦੇ। ਮਾਰਾ ਕਿਆ ਬਾਤਾਂ ਨੇ। ਤੁਸੀਂ ਵੀ ਜਾਂਦੇ ਹੋ ਵਿੱਚ ਨਿੱਕੇ ਤੇ ਹੋਰ ਮੈਂ ਬੜੀਆਂ ਬਾਰ ਮੈਂ ਲੁੱਕ ਜਾਂਦਾ ਤੇ ਮੈਨੂੰ ਸਿੱਖਣੀਆਂ ਜੱਟੀਆਂ ਲਿਆਂਦੀਆਂ ਕੱਢ ਕੇ, ਉਹ ਬੱਗੀ ਨੂੰ ਲਿਆਓ ਹਰਾਮ ਦਿਨ ਕਿੱਥੇ ਗਿਆ ਵਾ। ਤੁਹਾਡਾ ਨਾ ਬੱਗੀ ਸੀ ਉੱਤੇ? ਬੱਗੀ ਸੱਦੇ ਆ। ਅੱਛਾ ਤੇ ਉਹਨੂੰ ਲਿਆਓ ਸਾਧ ਕੇ, ਨਾ ਤੇ ਮੇਰੇ ਨੂਰ ਆਮਦ ਜੂ ਐਵੇਂ ਆ ਰਹੀਆਂ ਸੀ, ਉਹਨੂੰ ਲਿਆਓ। ਮੈਂ ਜਾ ਕੇ ਟਪੜੀਆਂ 'ਚ ਲੁੱਕ ਜਾਣਾ, ਉਹਨਾਂ ਵਿਆਹ ਤੇ ਮੈਨੂੰ ਮੁੜ ਕੱਢ ਕੇ ਲਿਆਉਣਾ ਬੋਲੀਆਂ ਆਂਦੀਆਂ ਖਾਸ ਪੰਜਾਬੀ ਬੋਲਦਾ। ਅੱਛਾ ਥੋੜਾ ਜਿਹਾ ਉਹ ਤੁਹਾਨੂੰ ਬੋਲੀਆਂ ਬੁਲਾਉਂਦੀਆਂ ਸਨ? ਹਾਂ ਵੀ ਬੋਲੀਆਂ ਲਾ। ਅੱਛਾ ਵਿਆਹ ਸ਼ਾਦੀ ਦੀਆਂ ਖਾਸ ਕਿਹੜੀਆਂ ਬੋਲੀਆਂ ਹੁੰਦੀਆਂ ਸਨ, ਉਹ ਵੀ ਤਾਂ ਥੋੜੀਆਂ ਅਜੀ ਵਿਆਹ ਸ਼ਾਦੀ ਕਰੀ ਮੈਂ ਤੈਨੂੰ ਆਖੀਆਂ ਅਜਿਹੀਆਂ ਸੁਣਾਈਆਂ। ਤੁਸੀਂ ਬੋਲੀਆਂ ਨਾਲ ਨੱਚਦੇ ਵੀ ਉਸੋ? ਨਹੀਂ ਮੈਂ ਬੋਲੀਆਂ ਤਾਂ ਨੱਚਦੀਆਂ ਉਹ ਸਨ? ਹਾਂ ਮੈਂ ਨਹੀਂ ਕਦੇ ਨੱਚਿਆ। ਅੱਛਾ ਤੁਸੀਂ ਤਾਂ ਬੜੀਆਂ ਫਿਰ ਬੋਲ ਨਿੱਕੀ ਜਿਹੀ ਉਮਰ 'ਚ, ਯਾਨੀ ਤੁਹਾਡੀ ਯਾਦਦਾਸ਼ਤ ਬੜੀ ਸੀ, ਮੈਂ ਵੇਖ ਕੇ ਹੈਰਾਨ ਹਾਂ। ਹੋਰ ਅੱਛਾ ਜਦੋਂ ਵੰਡ ਹੋਈ ਤਾਂ ਰਸਤੇ 'ਚ ਫਿਰ ਕੋਈ ਮਸਲਾ ਨਹੀਂ ਬਣਿਆ? ਖੈਰ ਸ਼ਾਂਤੀ ਇੱਧਰ ਆਏ, ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ? ਤੇ ਜਦੋਂ ਖਬਰ ਪਹੁੰਚੀ ਤੇ ਉੱਥੋਂ ਕਿੰਨੇ ਵਜੇ ਨਿਕਲੇ ਸੋ? ਅਸੀਂ ਨਿਕਲੇ ਸੀ 12-1 ਵਜੇ ਰਾਤ। ਦੁੱਖ ਤਾਂ ਹੋਇਆ ਹੋਣਾ ਉਸ ਘਰ ਨੂੰ ਛੱਡਣ ਲੱਗੇ? ਦੁੱਖ ਤਾਂ ਹੋਣਾ। ਰੋਂਦੇ ਹੋਵੋਗੇ? ਲੈ ਤੇ ਹੁੱਕ ਇੱਕ ਰੋਂਦੇ ਸੀ, ਯਾਦ ਸੀ ਖੜੇ ਹੋਣੇ ਸੀ ਕਿੱਥੇ ਜਾਵਾਂਗੇ ਇਸ ਦੇਸ਼ ਨੂੰ ਛੱਡ ਕੇ। ਹਾਂ ਜਿੱਥੇ ਸਿੱਖਾਂ ਨਾਲ ਰਲ ਕੇ ਬੋਲੀਆਂ ਪਾਉਂਦੇ ਸੀ, ਤੇ ਹੁਣ ਇਹ ਜਿਹੜਾ ਛੱਡੀ ਜਾਂਦੇ ਆ ਯਾਰ। ਚਲੋ ਰੱਬ ਵਾਰਸੀ ਹੈ। ਅਗਰ ਅਸੀਂ ਤੁਹਾਨੂੰ ਉੱਥੇ ਲੈ ਜਾਈਏ ਉਸ ਪਿੰਡ, ਹਾਂਜੀ, ਤੇ ਉਹ ਘਰ ਤਾਂ ਤੁਹਾਡਾ ਸ਼ਾਇਦ ਉੱਥੇ ਨਹੀਂ ਹੋਣਾ, ਤੇ ਤੁਸੀਂ ਉਹ ਜਗ੍ਹਾ ਲੱਭ ਲਓਗੇ ਜਾਂ ਤੁਹਾਨੂੰ ਕੋਈ ਹਿਸਾਬ ਲੱਗ ਜਾ ਸੀ ਕਿ ਯਾਰ ਸਾਡਾ ਇਸ ਏਰੀਏ 'ਚ ਘਰ ਸੀ? ਹੁਣ ਯਾਰ ਮੇਰੀ ਨਜ਼ਰ ਨਹੀਂ ਉਹਨਾਂ ਕੰਮ ਕਰਦੀ। ਨਜ਼ਰ ਚਲੋ ਕੋਈ ਐਨਕ ਉਨਕ ਲਾ ਲਓ ਤਾਂ ਨਹੀਂ, ਉਹ ਠੀਕ ਹੈ, ਪਰ ਨਾ ਆਪਣੀ ਨਜ਼ਰ ਨਹੀਂ ਹੁਣ ਕੰਮ ਕਰਦੀ। ਪਰ ਉਸ ਪਿੰਡ ਜਾਣ ਤੇ ਇੱਕ ਵਾਰੀ ਜੀ ਕਰਦਾ ਬਈ ਉਹ ਠੀਕ ਹੈ, ਪਰ ਉਹਦੇ ਵਿੱਚ ਨਾ ਚਾਣ ਨੂੰ ਕਰਦਾ ਜਗ੍ਹਾ ਅੱਖਾਂ ਨਾ ਯਾਰੀ ਦੇ, ਔਰ ਜਗ੍ਹਾ ਮੈਂ ਚੱਪਾ ਜਾਣਨਾ। ਅੱਛਾ ਸ਼ਹਿਰ ਦਾ ਵੀ, ਦੁਕਾਨਾਂ ਵੀ ਸ਼ਹਿਰ ਦੀਆਂ। ਸ਼ਹਿਰ 'ਚ ਕਿ ਦੁਕਾਨਾਂ ਵਾਲੇ ਕੋਈ ਉਦੋਂ ਦੇ ਜਿਹੜੇ ਸੁਦਾਗਰ ਸਨ ਉਹਨਾਂ ਦੇ ਕੋਈ ਨਾਂ ਨੂੰ ਆਉਂਦੇ ਨੇ? ਉਹ ਆੜਤੀ ਸੀ ਨਾ, ਕਿਹੜੇ ਆੜਤੀ ਜਾਂਦੇ ਸੀ, ਉਹ ਗਮਿੰਦਾ ਸੀ ਕਰਾੜ, ਜਿੰਦੇ ਕੋਲ ਅਸੀਂ ਜਾਂਦੇ ਸੀ, ਜਿੰਦੇ ਨਾਲ ਤੁਹਾਡੀ ਆੜਤ ਸੀਗਾ। ਤੇ ਦੂਏ ਦੇ ਭਰਾ ਦੇ ਨਾਂ ਸੀ ਕਿਸ਼ਨ ਸਿੰਘ। ਉਹਨੇ 2 ਦੁਕਾਨਾਂ ਸੀ, ਉਹਨਾਂ ਕੋਲ ਅਸੀਂ ਜਾਣਾ, ਉੱਥੇ ਬੈਠੇ। ਅੱਛਾ ਹਾਂਜੀ। ਉਹ ਸ਼ਹਿਰ ਤੁਹਾਡੀਆਂ ਅੱਖਾਂ ਅੱਗੇ ਆਉਂਦਾ ਪਿਆ? ਉਹ ਸ਼ਹਿਰ ਸਾਰੀ ਚੀਜ਼ ਯਾਰ ਮੈਨੂੰ ਪਤਾ ਹੈ। ਕਿੱਡਾ ਕੁ ਸ਼ਹਿਰ ਸੀ ਉਹ ਬਸ ਆਪਣੀ ਮੰਡੀ ਪੋਲੇ ਵਾਲਾ ਕਿਹੜਾ ਸ਼ਹਿਰ? ਛੋਟਾ ਜਿਹਾ ਸੀ। ਹਾਂ ਛੋਟਾ। ਹੁਣ ਤਾਂ ਪਤਾ ਨਹੀਂ ਉਹ ਮੇਰਾ ਜ਼ਿਲ੍ਹਾ ਕਿੱਥੇ ਦਾ ਕਿੱਥੇ ਹੋ ਗਿਆ। ਉਹ ਤੁਸੀਂ ਕਿਹੜਾ? ਗੰਗਾ ਨਗਰ। ਅੱਛਾ ਉਹ ਹੁਣ ਜ਼ਿਲ੍ਹਾ ਬਣ ਗਿਆ? ਹਾਂ ਬਸ ਤੈਨੂੰ ਦੱਸਣਾ, ਮੇਰੇ ਖਿਆਲ ਉਹਦਾ ਨਾਮ ਹੁਣ ਰਾਮਨਗਰ ਹੈ। ਹਾਂ ਤੇ ਉਹ ਜ਼ਿਲ੍ਹਾ ਸਿਆਵਲਪੁਰ ਤੇ ਰਾਮਨਗਰ, ਉਹ ਦੋ ਨੇ, ਸਿਆਵਲਪੁਰ ਤੇ ਰਾਮਨਗਰ। ਸੁਣਿਆ ਜੇ ਗੰਗਾ ਨਗਰ ਇਹ ਆਪਣਾ ਇਹ ਹੋਇਆ ਕਿਹੜਾ ਬੰਗਲਾ ਫਾਜ਼ਿਲਕਾ ਹੋ ਗਿਆ, ਇਹ ਵੱਖਰਾ ਪੈ ਗਿਆ। ਬੰਗਲਾ ਤਾਂ ਖੜਾ ਨਾ ਰਕਸ਼ੇ ਵੀ ਚੱਲਦੇ ਆ ਉਸ ਸ਼ਹਿਰ 'ਚ? ਨਹੀਂ ਰਕਸ਼ੇ ਕੋ ਨਹੀਂ ਆਏ ਉਸੇ। ਸਾਈਕਲ ਵਾਲੇ ਰਕਸ਼ੇ? ਹਾਂ ਸਾਈਕਲ ਵਾਲਾ ਕੋਈ ਬਿਰਲਾ ਬਣ ਸੀਗਾ, ਉਦੋਂ ਨਹੀਂ ਤਾਂ ਬੰਦੇ ਟੁਰਦੇ ਜਾਂਦੇ ਸੀ, ਜ਼ਿਆਦਾ ਟੁਰਦੇ ਟੁਰ ਕੇ। ਉਦੋਂ ਬੰਦੇ ਐਵੇਂ ਮੋਟਾਪਾ ਜਾਂ ਜਿਹੜੇ ਮਸਲੇ ਨੇ ਕੋਈ ਨਹੀਂ ਹੈ? ਨਹੀਂ ਕੋਈ ਨਹੀਂ ਹੈ, ਬੰਦਾ ਟੁਰ ਕੇ ਜਾਣਾ, ਟੁਰ ਕੇ ਆਉਣਾ, ਦਾ ਕੋ ਟੁਰ ਕੇ ਜਾਣਾ, ਪੈਦਲ ਆਉਣਾ। ਤੁਹਾਡਾ ਉੱਥੇ ਨਾਮ ਬੱਗੀ ਜ਼ਿਆਦਾ ਮਸ਼ਹੂਰ ਸੀ? ਹਾਂਜੀ ਸਹੀ ਹੋ ਗਿਆ। ਹੋਰ ਗੱਲ ਜਿਹੜੀ ਕੋਈ ਖਾਸ ਹੋਵੇ ਜ਼ਿਹਨ 'ਚ ਆਂਦੀ ਹੋਵੇ? ਨਹੀਂ ਬਸ ਹੁਣ ਕੋਈ ਨਹੀਂ, ਬੜੀਆਂ ਹੋ ਗਈਆਂ ਗੱਲਾਂ। ਨਹੀਂ ਜੀ ਬੜਾ ਸਵਾਦ ਆ ਗਿਆ, ਤੁਸੀਂ ਫੱਟੇ ਵੀ ਚੁੱਕੇ ਨੇ ਪੂਰੇ ਹੀ ਭਾਰ ਨਾਲ।
ਬਿਲਕੁਲ ਤੇ ਨਹੀਂ ਬੜੀਆਂ ਸੋਹਣੀਆਂ ਯਾਦਾਂ ਤੁਸੀਂ ਜਿਹੜੀਆਂ ਨੇ ਨਾਲ ਸ਼ੇਅਰ ਕੀਤੀਆਂ ਨੇ, ਵੰਡੀਆਂ ਨੇ ਨਹੀਂ ਮੈਂ ਸਾਡੇ ਤੁਹਾਨੂੰ ਦੱਸਣਾ ਨਾ ਬਈ, ਚੜ੍ਹਦਾ ਪੰਜਾਬ ਵਾਲੇ ਮਿੱਤਰਾਂ ਨਾਲ। ਬਿਲਕੁਲ ਜੀ ਕੀ ਕਹਿਣ ਲੱਗੇ ਸੋ ਹੈ ਤੁਸੀਂ, ਕੀ ਕਹਿਣ ਲੱਗੇ ਸੋ? ਫੇਰਾ ਹੁਣ ਤੁਸੀਂ ਮੈਂ ਕਿਹਾ ਕੀ ਗੱਲ ਕਰਨ ਲੱਗੇ ਨਹੀਂ ਸੋ? ਮੈਂ ਆਖਿਆ ਵੀ ਕਿਹੜਾ ਹੈਗੀਆਂ ਸੀ ਯਾਦਾਂ, ਉਹ ਤੁਹਾਨੂੰ ਦੱਸ ਦਿੱਤੀਆਂ ਮੈਂ ਕਿਹਾ। ਅੱਛਾ ਅੱਛਾ, ਹਾਂਜੀ, ਬੜੀ ਅੱਲਾਹ ਮਿਹਰਬਾਨੀ ਜੀ। ਠੀਕ ਹੈ ਜੀ ਵੀਰੋ, ਬਾਬੇ ਨੂਰ ਅਹਿਮਦ ਦੀਆਂ ਹਿੰਦੁਸਤਾਨ ਨਾਲ ਜੁੜੀਆਂ ਯਾਦਾਂ ਅਸੀਂ ਰੰਗਲਾ ਪੰਜਾਬ ਦੀ ਰਾਹੀਂ ਤੁਹਾਡੇ ਤੱਕ ਪਹੁੰਚਾਈਆਂ ਤੇ ਤੁਹਾਡੇ ਨਾਲ ਸ਼ੇਅਰ ਕੀਤੀਆਂ। ਇਸੇ ਤਰ੍ਹਾਂ ਹੀ ਰੰਗਲੇ ਪੰਜਾਬ ਦੇ ਵੇੜੇ ਇਹੋ ਜਿਹੇ ਬਜ਼ੁਰਗਾਂ ਨੂੰ ਅਸੀਂ ਲਿਆਂਦੇ ਰਹਾਂਗੇ ਤੇ ਫੁੱਲ ਸਜਾਉਂਦੇ ਰਹਾਂਗੇ। ਨਵੇਂ ਪ੍ਰੋਗਰਾਮ ਤੱਕ ਤੁਹਾਡਾ ਤੇ ਸਾਡਾ ਜੀ ਰੱਬ ਰਾਖਾ। ਲੈ ਯਾਰਾ, ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ।